ਤੇ ਭੱਟੀ ਸਾਹਿਬ ਤੁਸੀਂ ਇੱਥੇ ਆਏ ਹੋ ਆਪਣਾ ਫਰਾਂਸ ਦੇ ਵਿੱਚ, ਲੋਕੀ ਤੇ ਵਿਆਹ ਕਰਕੇ ਵੀ ਪੇਪਰ ਲੈ ਲੈਂਦੇ ਨੇ, ਤੁਹਾਨੂੰ ਬੁੱਢੀ ਵੀ ਕੋਈ ਨਹੀਂ ਚੱਲੀ? नहीं ऐसे चक्कर च मैं प्याज ਗੋਰੀ ਸੀ, हाँ जी जोड़ी ਵਡੇਰੀ ਕਿ नहीं यंग थी उन्हें कैसे ਇਹਦਾ ਮਤਲਬ ਹੈ ਕਿ ਜਿਹੜਾ ਲੋਕੀ ਕਹਿੰਦੇ ਨੇ ਕਿ ਰਾਹ ਦੇ ਵਿੱਚ ਲਾਸ਼ਾਂ ਜਾਂ ਹੱਡੀਆਂ ਲੱਭਦੀਆਂ ਨੇ, ਗੱਲ ਠੀਕ ਹੈ? गल ठीक है तो मैं खुद देखी ਡਰ ਆ ਗਿਆ ਜੀ? सारी गल देखो जिंदगी मौत की खेड खेड के बंदा पहुंच गया अपने ना टेंशन। लो जी दोस्तों, असी इस वेले बैठे हैं फ्रांस और ये हमारे भट्टी साहब फ्रांस वाले, इन्होंने आज छोटी सी दावत की है, हम खाना खा रहे हैं तो सोचा था कि जनाब आपके साथ ये भी शेयर कर दें थोड़ा सा कि जनाब ये लंच का टाइम है, दोपहर का टाइम है, फिर वीडियो बनाते हैं तफसील से, वो आपके साथ फिर शेयर करेंगे। अस्सलाम वालेकुम दोस्तों, मैं औरंगजेब बेग इस वक्त मौजूद हूँ फ्रांस में और हमारे साथ मौजूद हैं जी भट्टी साहब फ्रांस वाले, असगर भट्टी साहब, जो कि अरसा दराज से फ्रांस में मुकीम है। इनसे सच्ची सच्ची खरी खरी और प्यार वाली बातें करते हैं। भट्टी साहब अस्सलाम वालेकुम। जी वालेकुम सलाम जी की हाल है जनाब ਤੁਹਾਡਾ? अल्लाह का शुक्र। भट्टी साहब जी पाकिस्तान छड्डिया कितना अरसा हो गया? मैं जनाब पाकिस्तान छड्डिया ਮੈਨੂੰ 8 साल हो गए ਤੇ 8-9 साल 8-9 ਸਾਲ ਹੋ जी ਗਏ जी ਤੇ ਤੁਸੀਂ ਕਿਹੜੇ ਮੁਲਕ 'ਚ ਜ਼ਿਆਦਾ ਰਹੇ ਹੋ? मैं ਇੱਥੇ ਫਰਾਂਸ ਹੀ ਰਿਹਾ ਜੀ। ਤੇ ਫਰਾਂਸ ਰਹੇ ਹੋ, ਮੈਨੂੰ ਇਹ ਦੱਸੋ ਕਿ ਪਾਕਿਸਤਾਨ ਨਹੀਂ ਗਏ ਉਦੋਂ ਦੇ? ਨਹੀਂ ਮੈਂ ਉਦੋਂ ਦਾ ਇੱਥੇ ਫਰਾਂਸ ਹੀ ਤੇ ਪੇਪਰ ਸਾਰੀ ਬਾਤ ਹੈ ਪੇਪਰਾਂ ਦਾ ਜਿਹੜਾ ਉਹ ਚੱਲਦਾ ਪਿਆ ਸਿਸਟਮ ਨਾਲ। ਅੱਛਾ, ਹਾਂਜੀ। ਲੇਕਿਨ ਇਹ ਵੀ ਕਿ ਤੁਹਾਡੇ ਬੱਚੇ ਵੀ ਹੈ ਨੇ, ਹਾਂਜੀ 2 ਬੇਟੇ ਨੇ ਮਾਸਟਰ ਤੇ ਤੁਸੀਂ ਇੱਥੇ ਕੰਮ ਕਿਹੜਾ ਕਿਹੜਾ ਕੀਤਾ ਹੈ ਬਾਤੀ ਮਾਂ ਤੋਂ ਇਲਾਵਾ? ਮੈਂ ਇੱਥੇ 2017 ਚ ਰੈਸਟੋਰੈਂਟ ਚ ਵੀ ਕਰਦਾ ਰਿਹਾ ਪਾਰਟ ਟਾਈਮ ਨਾ 3 ਘੰਟੇ ਉੱਥੇ ਡਿਊਟੀ ਦਿੰਦਾ, ਉਦੋਂ ਮੈਨੂੰ 40 ਯੂਰੋ ਦਿੰਦੇ ਸੀ। ਤਿੰਨਾਂ ਘੰਟਿਆਂ ਦੇ? ਜੀ ਹਾਂ 40 ਯੂਰੋ ਮੈਨੂੰ 3 ਘੰਟਿਆਂ ਦੇ ਦਿੰਦੇ ਹਨ ਤੇ ਉੱਥੇ ਮੈਂ ਭਾਂਡੇ ਭੁੰਡੇ ਸਾਫ਼ ਕਰਦਾ, ਸਫਾਈ ਵੀ ਕਰ ਦਿੰਦਾ। ਤੇ ਮੈਨੂੰ ਇਹ ਦੱਸੋ ਕਿ ਇੱਥੇ ਜਿਹੜਾ ਤੁਸੀਂ ਕੰਮ ਕਰਦੇ ਹੋ ਕਿੰਨੇ ਦਿਨ ਕਰਦੇ ਹੋ? ਮੈਂ ਇੱਥੇ 6 ਦਿਨ ਕੰਮ ਕਰਦਾ। ਭੱਟੀ ਸਾਹਿਬ ਜੀ ਜੀ ਅੱਜ ਤੇ ਹੀਰੋ ਲੱਗਦੇ ਹਾਂ ਜ਼ਬਰਦਸਤ। ਤੇ ਸ਼ਿਦਾਤ ਭਾਈ ਦੀ ਮਿਹਰਬਾਨੀ ਦੇ ਨਾਲ ਨਾਲ ਸਰਦਾਰ ਵੀ ਬੰਦਾ ਹੈ ਜਾ ਕੇ ਸਰਦਾਰ ਅੱਛਾ। ਨਹੀਂ ਚਲੋ ਵੇਖਣਾ ਇਸ ਤਰ੍ਹਾਂ ਹੁੰਦਾ, ਮੈਂ ਕਿਹਾ ਚਲੋ ਨੈਚੁਰਲ ਹੋ ਜਾਂਦਾ। ਹਾਂਜੀ ਹਾਂਜੀ ਤੇ ਹੁਣ ਅੱਗੇ ਬੀਬੀਆਂ ਨੂੰ ਵਜਣੇ ਕਿ ਤੁਸੀਂ ਵਾਜੋ ਕਿ ਨਹੀਂ ਵਾਜੋ। ਹਾਂਜੀ ਤੇ ਇੱਥੇ ਜਿਹੜੇ ਲੋਕੀ ਪੇਪਰ ਬਣਾਉਂਦੇ ਨੇ ਜ਼ਿਆਦਾ ਕਿਸ ਤਰ੍ਹਾਂ ਲੋਕਾਂ ਦੇ ਬਣਦੇ ਨੇ? ਅਜ਼ੀਲਾਂ ਤੇ ਕੋਈ ਪਾਸ ਨਹੀਂ ਹੁੰਦੀਆਂ ਇੰਨੀਆਂ, ਕਿਹੜਾ ਕਿਹੜਾ ਤਰੀਕਾ ਜਿਹੜਾ ਆਮ ਲੋਕਾਂ ਤੁਹਾਨੂੰ ਪਤਾ ਹੈ ਕਿ ਲੋਕੀ ਇੰਜ ਵੀ ਕਰ ਲੈਂਦੇ ਨੇ ਇੰਜ ਵੀ ਕਰ ਲੈਂਦੇ ਨੇ? ਪਤਾ ਕੀ ਗੱਲ ਹੈ ਉਹ ਨਾ ਕੁਝ ਜ਼ਿਲ੍ਹਾ ਪਾਸ ਵੀ ਹੋ ਜਾਂਦੀਆਂ ਨੇ ਤੇ ਪਹਿਲੀ ਗੱਲ ਮੇਰੇ ਸਾਹਿਬ ਅੱਲਾ ਦਾ ਹੁਕਮ ਹੋਵੇ ਨਾ ਤੇ ਇੱਕ ਸਵਾਬ ਬਣ ਜਾਂਦਾ, ਗੱਲ ਸਿੱਧੀ ਸਾਫ਼ ਹੈ। ਉਹ ਫਿਰ ਇੱਕ ਵਸੀਲਾ ਅੱਲਾ ਦੀ ਜ਼ਾਤ ਬਣਾ ਦੇਣੀ ਕਿਸੇ ਬੰਦੇ ਦਾ, ਉਹ ਪੇਪਰ ਬਣ ਜਾਂਦੇ। 18 ਸਾਲਾਂ ਤੋਂ ਘੱਟ ਵਾਲਾ ਜਿਹੜਾ ਉਹ ਤਾਂ ਸਕੂਲੇ ਦਾਖਲ ਕਰਾ ਦਿਓ ਤਾਂ ਸਕੂਲ ਬੇਸ ਤੇ ਵੀ ਉਹਨਾਂ ਨੂੰ ਲੱਭ ਜਾਂਦੇ ਨਾ, ਸਕੂਲੇ ਜਾਓ 2-3 ਸਾਲ ਬਾਅਦ ਉਹਨਾਂ ਨੂੰ ਫਿਰ ਪੇਪਰ ਨਹੀਂ ਦੇ ਛੱਡਦੇ ਘਰ ਛੱਡਿਆ ਲੋਕੀ, ਉਹ ਤਾਂ ਗੌਰਮੈਂਟ ਕਰ ਦਿੰਦੀ ਹੈ। ਭੱਟੀ ਸਾਹਿਬ ਇੱਥੇ ਯੂਰਪ ਦੇ ਵਿੱਚ ਕੁੜੀ ਜਿਹੜੀ ਇਹ ਸ਼ਾਦੀ ਕਰਕੇ ਕੁੜੀ ਦੇ ਨਾਲ ਦੇ ਪੇਪਰ ਲੈਣੇ, ਕੁੜੀ ਕਿਤੋਂ ਲੱਭਣੀ ਜਾਂ ਉਹਦੇ ਨਾਲ ਵਿਆਹ ਕਰਕੇ ਪੇਪਰ ਲੈਣੇ ਕੋਈ ਆਸਾਨ ਕੰਮ ਹੈ ਕਿ ਇਹ ਵੀ ਕੋਈ ਔਖਾ ਕੰਮ ਹੀ ਹੈ? ਨਹੀਂ ਇਹ ਵੀ ਮੁਸ਼ਕਲ ਕੰਮ ਹੈ, ਉਹ ਵੀ ਪੈਸੇ ਤੈਅ ਕਰਦੇ ਹਨ। ਕਹਿੰਦੇ ਸੀ ਪੈਸੇ ਲਾਉਂਦੇ 7,000 8,000 ਜਾਂ 6,000, ਕਿਉਂਕਿ ਮੈਂ ਖੁਦ ਆਪਣੇ ਪੇਪਰਾਂ 'ਤੇ ਕਿਹਾ ਸੀ ਉਹਨੇ 8,000 ਰੁਪਇਆ ਕਿਹਾ ਸੀ, ਮੈਂ ਨਹੀਂ ਸੁਣਦਾ। ਗੋਰੀ ਸੀ, ਹਾਂਜੀ ਜੋੜੀ ਸੀ, ਵਡੇਰੀ ਕਿ ਨਹੀਂ ਨਹੀਂ ਯੰਗ ਸੀ। ਦਿਓ ਅਸੀਂ ਚਲੋ ਤੁਹਾਡੀ ਤਨਖਾਹ ਤੇ ਨਹੀਂ ਪੁੱਛਦੇ, ਭਰਦਾ ਹੁੰਦਾ ਜਿਹੜੇ ਪੈਸੇ ਤੁਸੀਂ ਕਮਾਉਂਦੇ ਹੋ ਉਹਦੇ ਵਿੱਚ ਖਰਚ ਕਰਕੇ ਤੇ ਕੋਈ ਬੱਚਿਆਂ ਚੋਂ ਕੋਈ ਬਚਾ ਵੀ ਲੈਂਦੇ ਹੋ? ਹਾਂ ਅੱਲਾ ਦਾ ਬੜਾ ਕਰਮ ਹੈ, ਸ਼ੁਕਰ ਹੈ ਅੱਲਾ ਦੀ ਜ਼ਾਤ ਦਾ। ਆਪਣਾ ਮਾਂ ਬਾਪ ਆਪਣੇ ਭੈਣਾਂ ਭਾਈ ਨੇ ਉਹਨਾਂ ਨੂੰ ਖਰਚਾ ਕਰ ਲਈਦਾ, ਆਪਣੀ ਫੈਮਿਲੀ ਉਹਨਾਂ ਨੂੰ ਖਰਚਾ ਕਰ ਲਈਦਾ। ਅੱਲਾ ਦਾ ਬੜਾ ਕਰਮ ਹੈ, ਸ਼ੁਕਰ ਉਸ ਮਾਲਕ ਦਾ। ਤੇ ਇਹਦਾ ਮਤਲਬ ਹੈ ਕਿ ਜਿਹੜਾ ਲੋਕੀ ਕਹਿੰਦੇ ਨੇ ਕਿ ਰਾਹ ਦੇ ਵਿੱਚ ਲਾਸ਼ਾਂ ਜਾਂ ਹੱਡੀਆਂ ਲੱਭਦੀਆਂ ਨੇ, ਗੱਲ ਠੀਕ ਹੈ? ਗੱਲ ਠੀਕ ਹੈ ਤੇ ਮੈਂ ਖੁਦ ਵੇਖੀ ਡਰ ਆ ਗਿਆ ਜੀ? ਸਾਰੀ ਗੱਲ ਵੇਖੋ ਜ਼ਿੰਦਗੀ ਮੌਤ ਦੀ ਖੇਡ ਖੇਡ ਕੇ ਬੰਦਾ ਪਹੁੰਚ ਗਿਆ ਆਪਣੇ ਨਾ ਟੈਂਸ਼ਨ, ਉਹ ਜ਼ਿੰਦਗੀ ਮੌਤ ਦੀ ਖੇਡ। ਨਹੀਂ ਜਦੋਂ ਹੱਡੀਆਂ ਵੇਖੀਆਂ ਮੱਝਾ ਸਾਰੀ ਗੱਲ ਉਹ ਫਿਰ ਡਰ ਹੁੰਦਾ ਕਿ ਪਿਛਲੇ ਤਾਂ ਨੇ ਯੂਰਪ ਜਾ ਰਿਹਾ, ਨਹੀਂ ਪਤਾ ਇੱਥੇ ਮਰ ਜਾ ਤਾਂ ਕਿਸੇ ਚੁੱਕਣਾ ਵੀ ਨਹੀਂ, ਛੱਡ ਕੇ ਨੱਸਦੇ ਨੇ, ਆਂਦੇ ਨੇ ਚਲੀ ਅਸੀਂ ਆਹ ਕੀ ਕਰਨਾ ਇੱਥੇ, ਮੈਨੂੰ ਮਰਦਾ ਤਾਂ ਮਰੇ। ਇੱਕ ਬੰਦੇ ਦੇ ਉੱਥੇ ਬਾਂਹ ਟੁੱਟੀ ਤੋਂ ਉਹਨੂੰ ਛੱਡ ਕੇ ਨੱਸ ਆਇਆ ਤਾਂ ਭਾਈ ਆਉਣਾ ਤੇ ਆ ਜਾ, ਸੀ ਚੱਲਿਆ ਸੀ ਆਪ ਟੁਰੀਏ ਕਿ ਤੈਨੂੰ ਚੁੱਕ। ਅੱਛਾ, ਇਹਦਾ ਮਤਲਬ ਕਿ ਅਗਰ ਬਿਮਾਰ ਹੋ ਜਾਏ ਜੇ ਬੰਦਾ ਕਿ ਮੈਂ ਥੱਕ ਗਿਆ ਤੇ ਉਹ ਸਾਥ ਕੋਈ ਨਹੀਂ ਦਿੰਦਾ? ਨਹੀਂ ਉਹ ਕੋਈ ਗੱਲ ਨਹੀਂ, ਉਹ ਸਿਸਟਮ ਨਹੀਂ। ਅੱਛਾ, ਉਹ ਆਪੋ ਆਪਣੀ ਪਈ ਹੁੰਦੀ ਹੈ, ਪਹਾੜੀਆਂ ਦੇ ਵਿੱਚ ਪਾਣੀ ਨਹੀਂ ਲੱਗਦਾ, ਕੋਈ ਭਰਿਆਏ ਹੁੰਦੇ ਨੇ, ਕੋਈ ਭੁੱਖ ਹੁੰਦੀ ਆਂਦੀ, ਅਸੀਂ ਇਹਨੂੰ ਨਾਲ ਖੜੀਏ ਕਿ ਆਪ ਟੁੱਟ ਗਏ। ਬੀਬੀਆਂ ਵੀ ਟੰਗੀ ਲਾਉਂਦੀਆਂ ਨੇ? ਹਾਂਜੀ ਬੀਬੀਆਂ ਵੀ। ਕਿਹੜੇ ਦੂਜਿਆਂ ਮੁਲਕਾਂ ਦੀ ਕਿ ਪਾਕਿਸਤਾਨ? ਚੰਨੇ ਨੇ ਪਾਕਿਸਤਾਨ ਦੇ ਦੂਜਾ ਮੁਲਕਾਂ, ਸ਼ਾਮ ਦੀ ਆ ਗਿਆ, ਇਰਾਕ, ਇਹਨਾਂ ਮੁਲਕਾਂ ਚ। ਅੱਛਾ
ਫਿਰ ਉਹਨੇ ਦੇਖੋ ਨਾ ਅੱਜ ਨਹੀਂ ਦੇਖੋ ਨਾ ਇਹ ਜਿਹੜੇ ਹੈਗੇ ਨੇ ਕੁਝ ਲੋਕ ਫਰਾਂਸ ਆਉਂਦੇ ਨੇ ਪੇਪਰ ਨਹੀਂ ਬਣਦੇ ਉਹ ਜਾ ਕੇ ਸਪੇਨ ਵੀ ਜਿਹੜਾ ਨਾ ਉਹ ਟੂਰਨਾਮੈਂਟ ਕਰਾ ਲੈਂਦੇ ਨੇ ਇਹ ਵੀ ਕੋਈ ਤਰੀਕਾ ਹੈਗਾ ਹਾਂਜੀ ਇਹ ਵੀ ਹੈ ਵੀ ਉੱਥੇ ਵੀ ਹੁਣ 2 ਸਾਲ ਦੀ ਬੇਸ ਤੇ ਮਿਲ ਜਾਂਦੇ ਨੇ ਪੇਪਰ ਉਹ ਤਾਂ ਪਹਿਲੀ ਗੱਲ ਹੈ ਕੋਈ ਸਲਾਮ ਦਾ ਹੋਵੇ ਜਾਣਨ ਵਾਲਾ ਹੋਵੇ ਉਹ ਵੀ ਕਾਨੂੰਨਾਂ ਚੱਲਦੀ ਹੈ ਨਹੀਂ ਤਾਂ ਉਹ ਵੀ ਕੱਟ ਕੁੱਟ ਛੱਡਦੇ ਨੇ ਪੈਸੇ ਲੈਂਦੇ ਨੇ ਕੱਟ ਛੱਡਦੇ ਨੇ ਮੈਂ ਖੁਦ ਆਪਣੇ ਪੁਰਤਗਾਲ ਵੀ ਕਰਵਾਏ ਸਨ ਉਹ 800-900 ਯੂਰੋ ਖਾ ਕੇ ਬੰਦੇ ਨੰਬਰ ਹੀ ਮੇਰਾ ਬੰਦ ਕਰ ਛੱਡਿਆ ਤੇ ਫਿਰ ਪੱਟ ਕੇ ਨਹੀਂ ਮੈਂ ਕਰਵਾਇਆ ਮੈਂ ਜੇ ਅੱਲਾ ਦੀ ਦਾਤ ਦੇਣੇ ਤੇ ਫਰਾਂਸ ਤੇ ਹੁਣ ਮੈਨੂੰ ਇਹ ਦੱਸੋ ਕਿ ਜਿਹੜੇ ਬੰਦੇ ਪਾਕਿਸਤਾਨ ਨੂੰ ਸਾਡੀਆਂ ਵੀਡੀਓ ਵੇਖ ਕੇ ਤੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਮਸ਼ਵਰਾ ਦਿਓ ਆਉਣਾ ਚਾਹੀਦਾ ਯੂਰਪ 'ਚ ਕਿ ਨਹੀਂ ਦੇਖੋ ਜੀ ਕਿਸਮਤ ਦੀਆਂ ਗੱਲਾਂ ਨੇ ਹਰ ਬੰਦੇ ਦੀ ਖਾਸ਼ ਹੁੰਦੀ ਹੈ ਕਿ ਮੈਂ ਯੂਰਪ ਜਾਵਾਂ ਲੇਕਿਨ ਜੋ ਅੱਲਾਹ ਪਾਕ ਨੂੰ ਮਨਜ਼ੂਰ ਹੋਣਾ ਤੇ ਹੁੰਦਾ ਹੈ ਜਾਂ ਕੋਈ ਵੀਜ਼ਾ ਵੂਜ਼ਾ ਲੱਭਦਾ ਤੇ ਉਹ ਬੈਸਟ ਹੈ ਕਿਉਂਕਿ ਡੰਕੀ ਵਾਲਾ ਕੰਮ ਬਹੁਤ ਮੁਸ਼ਕਿਲ ਹੈ ਉਹ ਰਾਤ ਬੰਦਾ ਬਹੁਤ ਮੁਸ਼ਕਿਲ ਨਾਲ ਲਾ ਸਕਦਾ ਭੱਟੀ ਸਾਹਿਬ ਇੱਥੇ ਮੈਂ ਅਕਸਰ ਬੰਦਿਆਂ ਨੂੰ ਪੁੱਛਿਆ ਜਾਂ ਜਦੋਂ ਗੱਲ ਹੁੰਦੀ ਹੈ ਨਾ ਤੇ ਕਹਿੰਦੇ ਨੇ ਕਿ ਜਦੋਂ ਡੰਕੀ ਲਾ ਕੇ ਅਸੀਂ ਆਏ ਸਾਂ ਭਾਵੇਂ ਕੋਈ 2 ਸਾਲ ਪਹਿਲਾਂ ਆਇਆ ਜਾਂ ਕੋਈ 10 ਸਾਲ ਪਹਿਲਾਂ ਆਇਆ ਜਦੋਂ ਵੀ ਕੋਈ ਆਇਆ ਜੀ ਬਿਲਕੁਲ ਤੇ ਉਹ ਕਹਿੰਦਾ ਕਿ ਬੜੀ ਭੁੱਖ ਨਾਲ ਰਾਹ 'ਚ ਵੇਖੀਏ ਹੁੰਦਾ ਇੰਜ ਇਹ ਹੁੰਦਾ ਸਰ ਛੱਪੜਾਂ 'ਚ ਪਾਣੀ ਪੀਣਾ ਪੈਂਦਾ ਸਾਰੇ ਕੰਮ ਵੇਖਣੇ ਪੈਂਦੇ ਨੇ ਭੁੱਖਾਂ ਕੱਟਣੀਆਂ ਪੈਂਦੀਆਂ ਨੇ ਰੋਟੀ ਨਹੀਂ ਲੱਭਦੀ ਕਿਧਰੋਂ ਕੁੱਟ ਵੀ ਪੈਂਦੀ ਹੈ ਮਾਰਦੇ ਵੀ ਨੇ ਬੜਾ ਰਾਵਾਂ 'ਚ ਮਾਰਦੇ ਵੀ ਨੇ